Viewers, welcome back in our program. And Dr. ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਅਹਿਮੀਅਤ ਹੈ। ਸਿੱਖ ਹਿਸਟਰੀ 'ਚ 4 ਜੂਨ 1927 ਨੂੰ ਬਾਬਾ ਖੜਕ ਸਿੰਘ, ਜਿਨ੍ਹਾਂ ਨੂੰ ਪੰਥ ਦਾ ਬੇਤਾਜ ਬਾਦਸ਼ਾਹ ਕਰਕੇ ਕਿਹਾ ਜਾਂਦਾ ਸੀ, ਉਹਨਾਂ ਨੇ ਲਾਅ ਦੇ ਸਟੂਡੈਂਟ ਸੀ, ਬਾਰ ਐਟ ਲਾਅ ਕਰ ਰਹੇ ਸੀ, ਸਿਆਲਕੋਟ ਦੇ ਰਹਿਣ ਵਾਲੇ। ਜਦੋਂ ਉਹਨਾਂ ਨੇ ਆਪਣਾ ਸਾਰਾ ਕਰੀਅਰ ਛੱਡ ਕੇ ਪੰਥ ਦੇ ਵਿੱਚ ਆਏ, ਅਕਾਲੀ ਦਲ ਨੂੰ ਉਹਨਾਂ ਨੇ ਲੀਡ ਦਿੱਤੀ ਔਰ ਡੇਰਾ ਗਾਜ਼ੀ ਖਾਨ ਜੇਲ੍ਹ 'ਚ ਗੁਰਦੁਆਰਾ ਸੁਧਾਰ ਲਹਿਰ ਵੇਲੇ ਉਹ ਬੰਦ ਸੀ ਤੇ ਉੱਥੇ ਜੇਲ੍ਹ ਅਧਿਕਾਰੀਆਂ ਨੇ ਜ਼ਬਰਦਸਤੀ ਦਸਤਾਰਾਂ, ਟੋਪੀਆਂ ਜਾਂ ਕੋਈ ਵੀ ਜਿਹੜਾ, ਕਿਉਂਕਿ ਹਿੰਦੂ ਔਰ ਮੁਸਲਮਾਨ ਪ੍ਰਿਜ਼ਨਰ ਵੀ ਸੀ ਕਾਂਗਰਸ ਦੇ, ਉਹਨਾਂ ਨੂੰ ਕਿਹਾ ਤੁਸੀਂ ਸਿਰ ਨਹੀਂ ਢੱਕ ਸਕਦੇ। ਔਰ ਇਹਨਾਂ ਨੇ ਇਨ ਪ੍ਰੋਟੈਸਟ ਉਹਨਾਂ ਨੇ ਕਿਹਾ ਕਿ ਜੇ ਮੈਨੂੰ ਔਰ ਸਾਡੇ ਬਾਕੀ ਸਿੰਘਾਂ ਨੂੰ ਡੇਰਾ ਗਾਜ਼ੀ ਖਾਨ ਜੇਲ੍ਹ 'ਚ ਦਸਤਾਰ ਨਹੀਂ ਦਿੱਤੀ ਜਾਏਗੀ ਤੇ ਅਸੀਂ ਕੋਈ ਕੱਪੜਾ ਵੀ ਤਨ ਤੇ ਨਹੀਂ ਪਹਿਨਣਾ ਸਵਾਏ ਕਸ਼ਹਿਰੇ ਤੋਂ। ਸੋ 5 ਸਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਔਰ ਉਹਨਾਂ ਨੇ ਕਸ਼ਹਿਰੇ ਦੇ ਵਿੱਚ ਹੀ ਗਰਮੀਆਂ ਔਰ ਸਰਦੀਆਂ ਗੁਜ਼ਾਰੀਆਂ। ਔਰ ਇਹ ਬੜੇ ਬੇਖੌਫ ਔਰ ਹਾਈਲੀ ਐਜੂਕੇਟਿਡ ਸਨ। ਬਦਕਿਸਮਤੀ ਹੈ ਕਿ 47 ਦੇ ਦੌਰ ਤੱਕ ਪਹੁੰਚਦੇ ਆ ਅਕਾਲੀ ਲੀਡਰਾਂ ਦੀ ਆਪਸੀ ਲੜਾਈ ਕਰਕੇ ਇਹ ਦੂਸਰੇ ਪਾਸੇ ਚਲੇ ਗਏ ਸੀ। ਬਾਅਦ ਦੇ ਵਿੱਚ ਉਹਨਾਂ ਦੀ ਕਾਫੀ ਦੇਰ ਉਹ ਜੀਵੇ ਨੇ ਆਜ਼ਾਦੀ ਤੋਂ ਬਾਅਦ ਵੀ। ਅੱਜ ਵੀ ਜਦੋਂ ਤੁਸੀਂ ਬੰਗਲਾ ਸਾਹਿਬ ਦੇ ਦਰਸ਼ਨਾਂ ਨੂੰ ਜਾਓ ਤੇ ਉੱਥੇ ਜਿਹੜੀ ਸੜਕ ਹੈ ਬਾਬਾ ਖੜਕ ਸਿੰਘ ਮਾਰਗ ਉਹਨਾਂ ਦੇ ਨਾਂ ਤੇ ਹੈ, ਪਰ ਕਾਂਗਰਸ ਦੇ ਪ੍ਰਭਾਵ ਥੱਲੇ ਚਲੇ ਗਏ ਤੇ ਜਿੰਨਾ ਵੱਡਾ ਰੋਲ ਉਹ ਪਲੇ ਕਰ ਸਕਦੇ ਸੀ, ਜਿਵੇਂ ਉਹ ਫੀਅਰਲੈਸ ਸਿੱਖਾਂ ਦੇ ਲੀਡਰ ਸੀ ਔਰ ਬੜੇ ਹਾਈਲੀ ਇੰਟੈਲੈਕਚੁਅਲ, ਉਹ ਨਹੀਂ ਕਰ ਸਕੇ। ਸੋ 4 ਜੂਨ 1927 ਨੂੰ 5 ਸਾਲ ਬਾਅਦ ਸਿਰਫ ਕਸ਼ਹਿਰੇ ਦੇ ਵਿੱਚ ਆਪਣੀ ਸਾਰੀ ਜੇਲ੍ਹ ਯਾਤਰਾ ਕੱਟਣ ਤੋਂ ਬਾਅਦ ਉਹ ਰਿਹਾ ਹੋਏ ਸਨ। 4 ਜੂਨ 1984 ਦਾ ਦਿਨ ਅੱਜ ਘੱਲੂਘਾਰਾ ਦਿਵਸ ਹੈ, ਜਿਹੜਾ ਨਾਨਕਸ਼ਾਹੀ ਕੈਲੰਡਰ ਨੇ, ਕਿਉਂਕਿ 3 ਜੂਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ, ਜਿਸ ਦਿਨ ਫੌਜ ਨੇ ਘੇਰਾ ਪਾਇਆ ਤੇ ਪਹਿਲਾ ਗੋਲਾ ਜਿਹੜਾ ਹਰਮੰਦਰ ਸਾਹਿਬ ਵੱਲ ਦਾਗਿਆ ਗਿਆ ਉਹ ਮਿਡਨਾਈਟ ਤੋਂ ਬਾਅਦ 3 ਜੂਨ ਦੀ 4 ਜੂਨ ਦੀ ਸਵੇਰ ਵੇਲੇ 1 ਜਾਂ 1:30 ਵਜੇ, ਜਿਹੜਾ ਕਿ ਅੱਜ ਅਸੀਂ ਵੇਰਵਾ ਸੁਣਾਂਗੇ ਸਾਬਕਾ ਜਥੇਦਾਰ ਸਾਹਿਬ ਤੋਂ ਵੀ, ਜਗਿੰਦਰ ਸਿੰਘ ਜੀ ਤੋਂ। ਔਰ ਇਸ ਲਈ ਨਾਨਕਸ਼ਾਹੀ ਕੈਲੰਡਰ ਦੇ ਵਿੱਚ 4 ਜੂਨ ਨੂੰ ਘੱਲੂਘਾਰਾ ਦਿਵਸ ਐਲਾਨਿਆ ਹੋਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1799 ਦੇ ਵਿੱਚ ਅਮਰੀਕੀ ਸੰਵਿਧਾਨ ਨੂੰ ਫਾਈਨਲੀ ਜਿਹੜਾ ਹੈ ਉਹ ਲਾਗੂ ਹੋਇਆ। 1919 ਦੇ ਵਿੱਚ ਅਮਰੀਕੀ ਸੈਨੇਟ ਨੇ ਔਰਤਾਂ ਨੂੰ ਵੋਟ ਦੇਣ ਦਾ ਹੱਕ, ਜਿਹਨੂੰ ਵਿਮਨ ਸਫਰੇਜ ਬਿੱਲ ਕਹਿੰਦੇ ਨੇ, ਉਹ ਪਾਸ ਕੀਤਾ। 1984 ਦੇ ਵਿੱਚ ਗਲੋਬਲ ਹਿਸਟਰੀ 'ਚ ਵੀ ਇਹ ਦਿਨ ਹੈ ਜਿੱਦਣ ਕਿ ਘੱਲੂਘਾਰਾ ਜਿਹੜਾ ਸਾਰੇ ਹਫ਼ਤੇ ਦੇ ਵਿੱਚ, ਜਿਹਦੇ ਲਈ ਅੰਗਰੇਜ਼ੀ ਸ਼ਬਦ ਹੋਲੋਕਾਸਟ, ਜੈਨੋਸਾਈਡ ਕੋਈ ਵੀ ਅਸੀਂ ਇਸਤੇਮਾਲ ਕਰ ਸਕਦੇ ਹਾਂ। 1999 ਦੇ ਵਿੱਚ ਇਸੇ ਹਫ਼ਤੇ 'ਚ ਹੀ ਤਿਨੇਮੈਨ ਸਕੁਅਰ ਬੀਜਿੰਗ ਦੇ ਵਿੱਚ, ਜਿੱਥੇ ਵਿਦਿਆਰਥੀ ਇਕੱਠੇ ਹੋਏ ਸੀ ਡੈਮੋਕ੍ਰੇਸੀ ਦੀ ਮੰਗ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਸੀ, ਉੱਥੇ ਵੀ ਜਿਹੜੀ ਚੀਨ ਨੇ ਫੌਜ ਦਾ ਇਸਤੇਮਾਲ ਕਰਕੇ ਟੈਂਕਾਂ ਤੋਪਾਂ ਦੇ ਨਾਲ, ਜਿਹੜਾ ਤੋਪਾਂ ਦਾ ਨਹੀਂ ਇਸਤੇਮਾਲ ਕੀਤੀਆਂ, ਟੈਂਕਾਂ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਮਾਰ ਕੇ ਜਿਹੜੀ ਉੱਥੇ ਡੈਮੋਕ੍ਰੇਸੀ ਦੀ ਗੱਲ ਸੀ ਉਸ ਦਾ ਉਦੋਂ ਭੋਗ ਪਾ ਦਿੱਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਅਹਿਮੀਅਤ ਦੱਸੀ। ਤੇ ਸਾਡਾ ਪਹਿਲਾ ਸਵਾਲ ਹੈ, ਕੈਨੇਡਾ ਦੀ ਦੂਸਰੀ ਵੱਡੀ ਪਾਰਟੀ NDP ਦੇ ਆਗੂ ਟੌਮ ਮੂਲਕੇਅਰ ਨੇ ਘੱਲੂਘਾਰਾ 84 ਸੰਬੰਧੀ ਸ਼ੋਕ ਸੰਦੇਸ਼ ਦਿੱਤਾ ਹੈ। ਦੇਖੋ, ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਹੁਣ ਤੱਕ ਅਸੀਂ ਸਿੱਖ ਤਾਂ ਗੁਰਦੁਆਰਿਆਂ 'ਚ ਮਨਾਉਂਦੇ ਹਾਂ, ਯਾਦ ਵੀ ਕਰਦੇ ਹਾਂ। ਸਰਕਾਰ ਇਹਨੂੰ ਆਪਰੇਸ਼ਨ ਬਲੂ ਸਟਾਰ ਕਹਿ ਕੇ ਜਿਹੜਾ ਹੈ ਉਹ ਬਿਲਕੁਲ ਉਹਨੂੰ ਮਿਨੀਮਾਈਜ਼ ਕਰਦੀ ਹੈ। ਔਰ ਹੁਣ ਕਿ ਵੀ ਇਹ ਕਿੰਨੀ ਵੱਡੀ ਪ੍ਰਪੋਰਸ਼ਨ ਦਾ ਸੀ ਔਰ ਉਹਦੇ ਤੇ ਇਨਫੈਕਟ ਇਹ ਕੋਈ ਆਪਰੇਸ਼ਨ ਨਹੀਂ ਸੀ ਜਿਵੇਂ ਉਹਨਾਂ ਨੇ ਕਿਹਾ ਜੀ ਟੂ ਫਲਸ਼ ਆਊਟ ਦਾ ਟੈਰਰਿਸਟ, ਇਹ ਇਨਵੇਜਨ ਸੀ, ਫੌਜ ਦਾ ਹਮਲਾ ਸੀ। ਔਰ ਜੇ ਇਹਦੀ ਕੋਈ ਪਹਿਲੀ ਰੈਕਗਨੀਸ਼ਨ, ਹਾਲਾਂਕਿ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਸਮੇਂ-ਸਮੇਂ ਮੈਂਬਰ ਪਾਰਲੀਮੈਂਟ ਸ਼ੋਕ ਦੇ 2 ਸ਼ਬਦ ਕਹਿੰਦੇ ਰਹੇ ਨੇ। NDP ਕੈਨੇਡਾ ਦੀ ਇਸ ਵੇਲੇ ਮੇਜਰ ਆਪੋਜੀਸ਼ਨ ਪਾਰਟੀ ਹੈ, ਰੂਲਿੰਗ ਪਾਰਟੀ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਰੂਲਿੰਗ ਪਾਰਟੀ ਹੈ ਔਰ ਉਹਨਾਂ ਦੇ ਲੀਡਰ ਨੇ ਮਿਸਟਰ ਟੌਮ ਮੁਲਕੇਅਰ। ਸੋ ਉਹਨਾਂ ਨੇ 29th ਇਸ ਐਨੀਵਰਸਰੀ ਦੇ ਉੱਤੇ ਜਿਹੜਾ ਸ਼ੋਕ ਸੁਨੇਹਾ ਦਿੱਤਾ ਹੈ, ਅੱਜ ਹੀ ਮੈਨੂੰ ਉਹਦੀ ਓਰੀਜਨਲ ਕਾਪੀ ਮਿਲੀ ਹੈ ਔਰ ਮੈਂ ਉਸ ਚਾਹੁੰਦਾ ਦਰਸ਼ਕਾਂ ਦੇ ਨਾਲ ਸ਼ੇਅਰ ਕਰਨਾ। ਔਰ ਉਹਨਾਂ ਨੇ ਇਹ ਕਿਹਾ, ਆਈ ਐਕਸਟੈਂਡ ਡੀਪ ਸਿੰਪੈਥੀਜ਼ on the 29th anniversary of the invasion of Darbar Sahib or Golden Temple and dozens of other gurdwaras in Punjab, India। ਇਹ ਬੜੀ ਸਿਗਨੀਫਿਕੈਂਟ ਗੱਲ ਹੈ ਕਿ ਮੈਂ ਆਪਣੀਆਂ ਡੂੰਘੀਆਂ ਹਮਦਰਦੀਆਂ ਸਿੰਪੈਥੀਜ਼ 29ਵੀਂ ਵਰ੍ਹੇਗੰਢ ਦੇ ਦਰਬਾਰ ਸਾਹਿਬ ਤੇ ਦਰਜਨਾਂ ਹੋਰ ਗੁਰਦੁਆਰਿਆਂ ਦੇ ਉੱਤੇ ਹੋਏ ਹਮਲੇ 'ਚ ਜਿਹੜੇ ਮਾਰੇ ਗਏ ਪੰਜਾਬ ਇੰਡੀਆ ਦੇ ਵਿੱਚ, ਉਹਨਾਂ ਨੂੰ ਮੈਂ ਆਪਣੀਆਂ ਡੂੰਘੀਆਂ ਹਮਦਰਦੀਆਂ ਦਿੰਨੇ। The tragic events that began in June of 1984
and the subsequent repercussions has left an indelible mark on the Sikh community and the whole Indian community in Canada and abroad. ਇਹ ਵੀ ਬੜੇ ਭਾਵਪੂਰਤ ਸ਼ਬਦ ਨੇ ਕਿ ਉਹ ਟ੍ਰੈਜਿਕ ਘਟਨਾਵਾਂ, ਇਹ ਇਕੱਲੀ ਜੂਨ 84 ਤਾਂ ਨਹੀਂ, ਉਹਨਾਂ ਦੀ ਜੇ ਤੁਸੀਂ ਸ਼ਬਦਾਵਲੀ ਦੇਖੋ, the tragic events that began in June of 1980, ਇੱਥੋਂ ਸ਼ੁਰੂਆਤ ਹੋਈ, ਮਤਲਬ ਅਜੇ ਮੁੱਕੀਆਂ ਨਹੀਂ ਹੈ ਵੀ ਜਿਹੜੀਆਂ ਸ਼ੁਰੂ ਇਹਨਾਂ ਨੇ ਕੀਤੀਆਂ, and subsequent repercussions। ਹੁਣ ਜੇ ਇੰਦਰਾ ਸੋਧੀ ਗਈ ਤੇ ਰੀਪਰਕਸ਼ਨ ਹੈ, ਜੇ ਵੈਦਿਆ ਸੋਧਿਆ ਗਿਆ ਤੇ ਰੀਪਰਕਸ਼ਨ ਹੈ। ਸੋ ਇਹ ਵੀ ਉਹਨਾਂ ਨੇ ਐਕਨੋਲਜ ਕੀਤਾ ਕਿ ਇਸ ਗੱਲ ਨੇ ਔਰ ਉਹਦੀਆਂ ਰੀਪਰਕਸ਼ਨਸ ਨੇ ਹੈਵ ਲੈਫਟ ਐਨ ਇਨਡੈਲੀਬਲ ਮਾਰਕ ਔਨ ਦਾ ਸਿੱਖ ਕਮਿਊਨਿਟੀ। ਇਨਡੈਲੀਬਲ ਹੁੰਦਾ ਇੰਨਾ ਡੂੰਘਾ ਜ਼ਖਮ, ਇੰਨਾ ਡੂੰਘਾ ਨਿਸ਼ਾਨ ਜਿਹੜਾ ਕਦੇ ਮਿਟ ਨਹੀਂ ਸਕਦਾ ਸਿੱਖ ਕਮਿਊਨਿਟੀ ਤੇ ਐਂਡ ਦਾ ਹੋਲ ਇੰਡੀਅਨ ਕਮਿਊਨਿਟੀ ਇਨ ਇੰਡੀਆ ਐਂਡ ਅਬਰੋਡ। ਹੁਣ ਇੰਡੀਅਨ ਕੈਨੇਡਾ ਦੀ ਉਹ ਜਿਹੜੀ ਕਮਿਊਨਿਟੀ ਦੀ ਗੱਲ ਕਰ ਰਹੇ ਨੇ ਕਿ ਵੀ ਕਿਵੇਂ ਇਹਨੇ ਦੁਨੀਆ ਭਰ ਦੇ ਵਿੱਚ ਪ੍ਰਭਾਵ ਛੱਡਿਆ। ਔਰ ਹੁਣ ਕਿਉਂਕਿ ਉਹਨਾਂ ਤੋਂ ਪਹਿਲਾਂ ਜਿਹੜੇ ਲੀਡਰ ਸੀ ਐਨਡੀਪੀ ਦੇ, ਜੈਕ ਲੇਟਨ, ਉਹ ਸਿੱਖਾਂ ਦੇ ਬੜੇ ਵੱਡੇ ਹਮਾਇਤੀ ਸੀ। ਸੋ ਉਹਨਾਂ ਨੇ ਕਨਕਲੂਡ ਕੀਤਾ, ਲਾਈਕ ਆਵਰ ਫਾਰਮਰ ਲੀਡਰ of Jack Layton, New Democrats stand in firm solidarity with the human rights organizations and people of conscience around the world in calling for a full rendering of accounts during these tragic days। कि ਅਸੀਂ ਦੁਨੀਆ ਭਰ ਦੇ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਦੇ ਨਾਲ ਖਲੋਤੇ ਹਾਂ ਕਿ ਇਹਨਾਂ ਦਾ ਹਿਸਾਬ ਕਿਤਾਬ ਕੀਤਾ ਜਾਏ। ਇਹ ਜਿਹੜੀਆਂ ਇਵੈਂਟਸ ਹੋਈਆਂ ਨੇ, when innocent lives are taken, we have an obligation as one democratic nation to another to ask why and seek honest answers on behalf of our citizens। ਇਹ ਬਹੁਤ ਵੱਡੀ ਗੱਲ ਹੈ ਕਿ ਜਦੋਂ ਕੋਈ ਵੀ ਇਨੋਸੈਂਟ ਲਾਈਫ ਜਾਂਦੀ ਹੈ ਤੇ ਫਿਰ ਇਹ ਫਰਜ਼ ਹੈ ਇੱਕ ਡੈਮੋਕ੍ਰੈਟਿਕ ਕੰਟਰੀ 'ਚ ਰਹਿਣ ਵਾਲਿਆਂ ਦਾ ਉਹ ਪੁੱਛਣ, as we pay our respects to those who lost their lives, let us renew our commitment to truth seeking, healing and reconciliation and to the protection of democracy and human rights in all countries of the world। और अखीर च उन्होंने कहा, lest we forget, कदे असी भुल ना जाइए। सो रियली ਅਸੀਂ ਐਪਰੀਸ਼ੀਏਟ ਕਰਦੇ ਹਾਂ ਐਨਡੀਪੀ ਪਾਰਟੀ ਨੂੰ ਕਿ ਉਹਨਾਂ ਨੇ ਸਟਰੋਂਗ ਸਟੈਂਡ ਇਸ ਘੱਲੂਘਾਰੇ ਦੇ ਉੱਤੇ ਲਿਆ। ਜੀ ਡਾਕਟਰ ਸਾਹਿਬ, ਤੁਹਾਡਾ ਧੰਨਵਾਦ ਸਵਾਲ ਜਵਾਬ ਦਾ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸ਼ਲੋਕ ਬੇਸ਼ੱਕ 2 ਲਾਈਨਾਂ ਦਾ ਹੈ ਜੀ, ਪਰ ਇਹ ਸਾਡੇ ਉਹਨਾਂ ਡਰ ਭੈ ਚ ਰਹਿ ਰਹੇ ਵੀਰਾਂ ਭੈਣਾਂ ਨੂੰ ਵੀ ਸਿੱਖੀ ਦਾ ਅਰਥ ਸਮਝਾਉਂਦਾ ਹੈ ਕਿ ਸਿੱਖ ਹੋਣਾ ਕੀ ਹੈ ਜੀ, ਤੇ ਸਾਨੂੰ ਵੀ ਇਹ ਰੀਇਨਫੋਰਸ ਕਰਦਾ ਹੈ ਸਾਡੇ ਫੇਥ ਨੂੰ ਕਿ ਸਿੱਖੀ ਦਾ ਮਤਲਬ ਕੀ ਹੈ, ਸਿੱਖ ਹੋਣ ਦਾ ਅਰਥ ਕੀ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਸਿਰਫ ਬਚਪਨ ਦੇ ਵਿੱਚ ਤੇਗ ਚੁੱਕੀ, ਤਿਆਗਮਲ ਤੋਂ ਤੇਗ ਬਹਾਦਰ ਬਣੇ ਜੀ, ਤੇ ਫਿਰ ਸੀਸ ਦੇਣ ਗਏ ਆਨੰਦਪੁਰ ਤੋਂ ਦਿੱਲੀ ਜ਼ੁਲਮ ਦੇ ਸਾਹਮਣੇ, ਸਿਰੜ ਨਹੀਂ ਦਿੱਤਾ, ਸੀਸ ਦਿਆ ਪਰ ਸਿਰੜ ਨਾ ਦਿਆ ਜੀ। ਉਹ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਨੇ, ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨਤ ਆਨ, ਕਹ ਨਾਨਕ ਇਹ ਜਗਤ ਮੈਂ ਗਿਆਨੀ ਤਾਹੇ ਬਖਾਨ ਜੀ। ਕਿ ਗਿਆਨਵਾਨ ਪੁਰਸ਼, ਰੱਬੀ ਪੁਰਸ਼, ਸੰਤ, ਬਾਬਾ, ਗੁਰਮੁਖ, ਗੁਰਸਿੱਖ, ਰੱਬ ਦਾ ਪਿਆਰਾ ਜੀ, ਉਹੀ ਕਹਾਣ ਦਾ ਹੱਕਦਾਰ ਹੈ। ਕਿਉਂਕਿ ਸਾਰੇ ਬ੍ਰਹਮਗਿਆਨੀ ਤਾਂ ਹੀ ਬਣਦੇ ਨੇ ਕਿ ਜੀ ਗਿਆਨੀ ਨੇ, ਗਿਆਨ ਦੇ ਨਾਲ ਅੱਗੋਂ ਬ੍ਰਹਮ ਲਾ ਲਿਆ ਕਿ ਜੀ ਗਿਆਨਵਾਨ ਨੇ। ਪਰ ਗੁਰੂ ਸਾਹਿਬ ਨੇ ਕਿਹਾ ਵੀ ਗਿਆਨਵਾਨ ਕਹਾਣ ਦਾ ਹੱਕਦਾਰ ਉਹੀ ਹੈ, ਉਹਨੂੰ ਹੀ ਕਿਹਾ ਜਾ ਸਕਦਾ ਜਿਹਦਾ ਏਰੀਆ, ਜਿਹਦਾ ਪੈਮਾਨਾ ਪਹਿਲੀ ਤੁਕ ਦੇ ਵਿੱਚ ਗੁਰੂ ਸਾਹਿਬ ਨੇ ਰੱਖਿਆ, ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ। ਕਿ ਜਿਹੜਾ ਨਾ ਕਿਸੇ ਨੂੰ ਡਰ ਦਿੰਦਾ। ਹੁਣ ਜ਼ਾਬਰ ਕੀ ਕਰਦਾ, ਹਿੰਦੁਸਤਾਨ ਦੀ ਹਕੂਮਤ ਨੇ ਕੀ ਕੀਤਾ ਜਾਂ ਕੀ ਕਰ ਰਹੀ ਹੈ। ਪਤਤਪੁਣੇ ਦੀ ਗੱਲ ਹੋ ਰਹੀ ਸੀ, ਫੀਅਰ ਫੈਕਟਰ। ਫੀਅਰ ਕੌਣ ਦਿੰਦਾ ਜੀ? ਜ਼ਾਬਰ ਦਿੰਦਾ, ਜ਼ੁਲਮ ਦਿੰਦਾ। ਉਹ ਦੂਸਰਿਆਂ ਨੂੰ ਕਿਉਂ ਮਾਰਦਾ? ਮਾਰ ਕੇ ਜਿਵੇਂ ਕਾਂ ਮਾਰ ਕੇ ਇੱਕ ਟੰਗ ਦਿੱਤਾ ਜਾਂਦਾ ਹੈ ਤਾਂ ਕਿ ਬਾਕੀ ਕਾਵਾਂ ਨੂੰ ਖਬਰ ਹੋ ਜਾਏ ਕਿ ਇੱਥੇ ਇਹ ਹਾਲ ਹੋਣਾ, ਤੇ ਉਹ ਫਿਰ ਉਹਦੇ ਲਾਗੇ ਨਹੀਂ ਆਉਂਦੇ। ਸੋ ਉਹਨਾਂ ਨੇ ਜੇ ਲੱਖ 1.5 ਲੱਖ ਸਾਡੀ ਜਵਾਨੀ ਮਾਰੀ, ਸਿੱਖੀ ਸਰੂਪ ਅੰਮ੍ਰਿਤਧਾਰੀ ਸਿੰਘ ਸਿੰਘਣੀਆਂ ਸ਼ਹੀਦ ਕੀਤੇ, ਕਿਉਂ? ਬਾਕੀਆਂ ਨੂੰ ਦੱਸਣ ਦੇ ਲਈ। ਔਰ ਇਸ ਕਰਕੇ ਪਤਤ ਪੁਣਿਆ, ਇਸ ਕਰਕੇ ਫਿਰ ਡਰੱਗਸ ਲੈ ਆਉਂਦੀਆਂ ਜੀ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਸਿੱਖ ਉਹ ਹੈ, ਗਿਆਨਵਾਨ ਉਹ ਹੈ ਜਿਹੜਾ ਕਿਸੇ ਨੂੰ ਡਰ ਦਿੰਦਾ ਨਹੀਂ। ਪਰ ਕਿਤੇ ਇਹ ਨਾ ਹੋਏ ਬੰਦਾ ਕਹੇ ਜੀ ਅਸੀਂ ਤਾਂ ਜ਼ਾਲਮ ਨਹੀਂ ਹੈ ਜੀ, ਇਸ ਲਈ ਅਸੀਂ ਤਾਂ ਗਿਆਨਵਾਨ ਹੋਏ। ਹੁਣ ਦੂਸਰਾ ਕ੍ਰਾਈਟੇਰੀਆ ਉਹਨਾਂ ਦੇ ਲਈ ਹੈ
ਭੈ ਕਾਹੂ ਕੋ ਦੇਤ ਨੈ ਜੀ ਨੈ ਭੈ ਮਾਨਤ ਆਨ, ਕਿ ਜਿਹੜਾ ਕਿਸੇ ਦਾ ਡਰ ਮੰਨਦਾ ਵੀ ਨਹੀਂ, ਜੀ ਜਿਹੜਾ ਡਰ ਮੰਨਦੇ, ਡਰ ਦੇ ਥੱਲੇ ਦੁਸ਼ਮਣ ਦੀਆਂ ਸ਼ਰਤਾਂ ਤੇ ਜਿਉਣਾ ਸ਼ੁਰੂ ਕਰ ਦਿੰਦਾ ਹੈ। ਸਿਰ ਝੁਕਾ ਕੇ ਵੀਜ਼ੇ ਲਓ, ਜਾ ਕੇ ਨੱਕ ਰਗੜੋ, ਪੁਲਸੀਏ ਰਿਸ਼ਤੇਦਾਰ ਸੱਦੋ ਦਿੱਲੀ 'ਚ ਵੀ ਤੁਹਾਨੂੰ 에ਅਰਪੋਰਟ ਤੋਂ ਲੈ ਕੇ ਜਾਣ, ਥਾਣੇਦਾਰਾਂ ਨੂੰ ਘਰੀ ਸੱਦ ਕੇ ਚਾਹ ਪਿਆਓ ਕਿ ਜੀ ਤੁਹਾਡਾ ਨਾਂ ਨਾ ਕੋਈ ਲਿਖਾ ਦੇ। ਇਹ ਕੀ ਕਲਚਰ ਹੈ? ਇਹ ਸਿੱਖ ਕਹਾਉਣ ਦੇ ਹੱਕਦਾਰ ਨੇ ਜੀ, ਕਿਉਂਕਿ ਭੈ ਦੇ ਵਿੱਚ ਰਹਿੰਦੇ ਨੇ, ਇਸ ਲਈ ਸਿੱਖ ਨਹੀਂ ਨੇ। ਜੀ ਗੁਰੂ ਦਾ ਇੱਕ ਕ੍ਰਾਈਟੇਰੀਆ ਹੈ ਕਿ ਸਿੱਖ ਜਿਹੜਾ ਗਿਆਨਵਾਨ ਹੈ ਉਹੀ ਹੈ ਜਿਹੜਾ ਨਾ ਕਿਸੇ ਨੂੰ ਡਰ ਦਿੰਦੇ, ਜੀ ਨਾ ਕਿਸੇ ਦਾ ਡਰ ਮੰਨਦੇ। ਫੀਅਰ ਨਨ ਸਕੇਅਰ ਨਨ, ਨਾ ਕਿਸੇ ਨੂੰ ਡਰੋ, ਕਿਸੇ ਤੋਂ ਡਰੋ, ਨਾ ਕਿਸੇ ਨੂੰ ਡਰਾਓ। ਤੇ ਘੱਲੂਘਾਰੇ ਦੇ ਸਾਡੇ ਉਹ ਪਵਿੱਤਰ ਸ਼ਹੀਦ ਨੇ, ਪਵਿੱਤਰ ਰੂਹਾਂ ਨੇ ਜਿਹੜੀਆਂ ਟੈਂਕਾਂ ਦੇ ਸਾਹਮਣੇ ਛਾਤੀ ਤਾਣ ਕੇ ਖਲੋਤੀਆਂ, ਤੋਪਾਂ ਦੇ ਗੋਲਿਆਂ ਦੇ ਸਾਹਮਣੇ ਖਲੋਤੀਆਂ, ਪੁਰਜ਼ਾ ਹੋ ਗਈਆਂ, ਲੇਕਿਨ ਆਪਣਾ ਸਿੱਖੀ ਸਦਕ ਕੇਸਾਂ ਸਵਾਸਾਂ ਨਾਲ ਨਿਭਾਇਆ। ਇਹਨਾਂ ਦੀ ਬਦੌਲਤ ਅੱਜ 29 ਸਾਲ ਬਾਅਦ ਅਸੀਂ ਬੜੇ ਫਖਰ ਨਾਲ ਕਹਿੰਦੇ ਹਾਂ ਜੀ ਕਿ ਅਸੀਂ ਮੁਕਾਬਲਾ ਕੀਤਾ ਸੀ ਗੁਰੂ ਕੇ ਸਿੰਘ ਹੈ। ਤੇ ਜੇ ਅਸੀਂ ਭੈ 'ਚ ਰਹਿ ਕੇ ਘਰੀ ਲੁਕਣੇ, ਪਾਸਪੋਰਟਾਂ ਦੇ ਵੀਜ਼ਿਆਂ ਤੋਂ ਸਿੱਖੀ ਵੇਚਣੀ ਹੈ ਤੇ ਹੋਰ ਜ਼ਿੰਦਗੀ ਦੀ ਇਆਸ਼ੀ 'ਚ ਜੀਵਨ ਗੁਜ਼ਾਰਨਾ, ਫਿਰ ਅਸੀਂ ਹੋਰ ਜੋ ਮਰਜ਼ੀ ਹੋਈਏ, ਗੁਰੂ ਤੇਗ ਬਹਾਦਰ ਸਾਹਿਬ ਦੇ ਕ੍ਰਾਈਟੇਰੀਆ ਥੱਲੇ ਅਸੀਂ ਸਿੱਖ ਹੋਣ ਦੇ ਹੱਕਦਾਰ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਇੱਥੇ ਲੈਣੇ ਆਪਣੇ ਵੀਅਰਸ ਕੋਲੋਂ ਇਜਾਜ਼ਤ ਨਾਲੇ ਕਰਦੇ ਉਹਨਾਂ ਦਾ ਧੰਨਵਾਦ। ਵੀਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਆਪਣੀਆਂ ਰਾਏ ਤੇ ਈਮੇਲ ਭੇਜਣ ਦਾ, ਤੇ ਤੁਸੀਂ ਸਾਨੂੰ ਇਸ ਤਰ੍ਹਾਂ ਹੀ ਲਿਖਦੇ ਰਹੋ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫੇਰ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਜੀ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।